ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ, ਡੇਟ ਹੈਗੀ ਹੈ 7 ਅਕਤੂਬਰ 2016, 23 ਅੱਸੂ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜਾ ਪਹਿਲਾ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਜਾ ਰਹੇ ਹੋ? ਦੇਖੋ, ਚਾਰਲਸ ਡਿਕਨਸ ਦਾ ਇੱਕ ਨੋਵਲ ਜਿਹੜਾ ਕਲਾਸਿਕਸ ਦੇ ਵਿੱਚ ਮੰਨਿਆ ਜਾਂਦਾ ਹੈ, ਉਹਦੇ 'ਚ ਉਹਦਾ ਟਾਈਟਲ ਸੀ ਦਾ ਟੇਲ ਆਫ ਟੂ ਸਿਟੀਜ਼ ਜੀ। ਔਰ ਇਹ ਡੈਨਮਾਰਕ ਦੇ ਵਿੱਚ ਕਿਵੇਂ ਇੱਕ ਪਾਸੇ ਟੋਟਲ ਡੀਜਨਰੇਸ਼ਨ ਸੀ ਲੋਕਾਂ ਦੀ ਜ਼ਿੰਦਗੀ 'ਚ ਔਰ ਸਾਰੇ ਸਿਸਟਮ 'ਚ, ਔਰ ਦੂਸਰੇ ਪਾਸੇ ਕਿਵੇਂ ਇੱਕ ਕਲਾਸ ਜਿਹੜੀ ਹੈ ਉਹ ਫਲਰਿਸ਼ ਹੋ ਰਹੀ ਸੀ ਔਰ ਜਿਹੜੇ ਬਿਲਕੁਲ ਥੱਲੇ ਨੂੰ ਜਾ ਰਹੇ ਸੀ ਉਹਨਾਂ ਵੱਲੋਂ ਬਿਲਕੁਲ ਬੇਖਬਰ ਸੀ। ਇਸ ਲਈ ਜਦੋਂ ਵੀ ਕੋਈ ਚੀਜ਼ਾਂ ਸਾਈਮਲਟੇਨੀਅਸਲੀ ਇੱਕੋ ਵੇਲੇ ਚੱਲ ਰਹੀਆਂ ਹੋਣ ਤੇ ਕਈ ਵਾਰ ਜਿਵੇਂ ਭਾਰਤ ਦੇ ਕੰਟੈਕਸਟ ਹੁੰਦਾ ਹੈ ਕਿ ਦਾ ਟੇਲ ਆਫ ਟੂ ਇੰਡੀਆਜ਼, ਇੱਕ ਇੰਡੀਆ ਹੈ ਜਿਹੜਾ ਦਿੱਲੀ, ਬੰਗਲੌਰ ਜਾਂ ਚੇਨਈ ਆਈਟੀ, ਔਰ ਦੂਜਾ ਜਿਹਨੂੰ ਦੇਖ ਕੇ ਦੁਨੀਆ ਨੂੰ ਲੱਗਦਾ ਹੈ ਕਿ ਵੀ ਭਾਰਤ ਬੜਾ ਐਡਵਾਂਸਡ ਔਰ ਆਈਟੀ ਸੈਕਟਰ ਔਰ ਅੱਗੇ, ਤੇ ਇੱਕ ਰੀਅਲ ਇੰਡੀਆ ਹੈ ਜਿੱਥੇ ਅਜੇ ਤੱਕ 70% ਲੋਕਾਂ ਕੋਲ ਸਾਫ਼ ਪਾਣੀ, ਟਾਇਲਟ ਸਹੂਲਤਾਂ ਨਹੀਂ ਨੇ, ਜਿੱਥੇ ਹਜ਼ਾਰਾਂ ਕਿਸਾਨ ਜਿਹੜੇ ਨੇ ਉਹ ਖੁਦਕਸ਼ੀਆਂ ਕਰ ਰਹੇ ਨੇ, ਜਿੱਥੇ 4 ਚਫੇਰੇ ਜਿਹੜਾ ਰੇਪ ਹੈ, ਜਬਰ ਜਨਾਹ ਹੈ, ਇਹ ਆਰਡਰ ਆਫ ਦਾ ਡੇ ਹੈ। ਸੋ ਇਹ ਦੋ ਇੰਡੀਆ ਨੇ ਸਾਈਮਲਟੇਨੀਅਸਲੀ। ਹੁਣ ਅੱਜ ਜਦੋਂ ਮੈਂ ਜਿਹੜੀ ਵਿਸ਼ੇ ਦੇ ਉੱਤੇ ਗੱਲ ਕਰ ਰਿਹਾ ਹਾਂ, ਇਹ ਟੇਲ ਆਫ ਟੂ ਪੈਟੀਸ਼ਨਸ। ਹੁਣ ਅਸੀਂ ਇਸ ਦੇ ਉੱਤੇ ਗੱਲ ਕੀਤੀ ਸੀ ਪਿਛਲੇ ਦਿਨਾਂ 'ਚ ਕਿ ਕਿਵੇਂ ਭਾਰਤ ਦੇ ਉਹ ਸਾਰਾ ਜਿਹੜਾ ਬੇਸਿਕਲੀ ਫਰੇਬੀ ਕਲਚਰ ਹੈ, ਉਹਨਾਂ ਨੇ ਵਾਈਟ ਹਾਊਸ ਦੇ ਉਸ ਜਿਹੜਾ ਕਿ ਲੋਕਾਂ ਨੂੰ ਐਨਗੇਜ ਕਰਨ ਦੇ ਲਈ, ਜਿਹੜੇ ਲੋਕ ਪੋਲੀਟੀਕਲ ਸਿਸਟਮ ਰਾਹੀਂ ਆਪਣੀ ਗੱਲ ਕਹਿਣ ਦਾ ਸਮਰੱਥ ਹੁੰਦੇ ਨੇ, ਔਰ ਪੈਟੀਸ਼ਨ ਟੂ ਦਾ ਵਾਈਟ ਹਾਊਸ 1 ਲੱਖ ਲੋਕ ਜੇ ਜੈਨੂਅਨ ਲੋਕ ਇਹ ਕਹਿਣ ਕਿ ਜੀ ਸਾਨੂੰ ਇਸ ਵਿਸ਼ੇ ਦੇ ਉੱਤੇ ਸਾਡਾ ਇਹ ਖਿਆਲ ਹੈ ਜਾਂ ਸਾਡਾ ਜਿਹੜਾ ਇਸ ਤੇ ਇਹ ਮਤ ਹੈ, ਤੇ ਵਾਈਟ ਹਾਊਸ ਨੂੰ ਰਿਸਪੌਂਡ ਕਰਦਾ ਹੈ। 2 ਮਹੀਨੇ ਤੋਂ ਲੈ ਕੇ ਕਈ ਹਾਲਤਾਂ 'ਚ ਜ਼ਿਆਦਾ ਟਾਈਮ ਵੀ ਲੱਗਦਾ ਹੈ। ਸੋ ਅਸੀਂ ਇਹ ਦੱਸਿਆ ਸੀ ਕਿ ਕਿਵੇਂ 1 ਬਿਲੀਅਨ 300 ਮਿਲੀਅਨ ਵਾਲੇ ਦੇਸ਼ ਦਾ ਜਿਹੜਾ ਆਪਣੇ ਆਪ ਨੂੰ ਜਿਹੜਾ ਕਹਿੰਦੇ ਨੇ ਕਿ ਜੀ ਅਸੀਂ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ ਹੈ, ਉਹਨਾਂ ਨੇ ਕਿਵੇਂ ਆਪਣੇ ਇੱਥੋਂ ਦੇ ਸਟੂਜਿਸ ਰਾਹੀਂ ਇੱਕ ਜਾਲੀ ਕਿਸਮ ਦੀ ਪੈਟੀਸ਼ਨ ਜਿਹਦੇ ਉੱਤੇ 6 ਲੱਖ ਦਸਤਖਤ ਦਿਨਾਂ ਦੇ ਵਿੱਚ ਕਰਵਾ ਦਿੱਤੇ, ਜਾਲੀ ਦਸਤਖਤ, ਔਰ ਫਾਈਨਲੀ ਵਾਈਟ ਹਾਊਸ ਨੇ ਉਹਨੂੰ ਜਿਹੜਾ ਉਹ ਪੁੱਲ ਡਾਊਨ ਕਰ ਦਿੱਤਾ, ਗਾਇਬ ਹੀ ਕਰ ਦਿੱਤਾ, ਉਹਨੂੰ ਆਰਕਾਈਵ 'ਚ ਭੇਜ ਦਿੱਤਾ ਔਰ ਉਹ ਕਹਾਣੀ ਖਤਮ ਹੋ ਗਈ ਜੀ। ਇਹਦੇ ਨਾਲ ਹੀ ਕਿਉਂਕਿ ਉਸ ਪੈਟੀਸ਼ਨ ਦਾ ਮੁੱਖ ਮੁੱਦਾ ਹੀ ਇਹ ਸੀ, ਕਿਉਂਕਿ ਜਿਹੜਾ ਮੋਦੀ ਸਰਕਾਰ ਨੇ ਇਹ ਕੈਂਪੇਨ ਸ਼ੁਰੂ ਕੀਤਾ ਹੈ ਕਹਿ ਕੇ ਕਿ ਜੀ ਅਸੀਂ ਪਾਕਿਸਤਾਨ ਨੂੰ ਇੰਟਰਨੈਸ਼ਨਲੀ ਆਈਸੋਲੇਟ ਕਰਨਾ ਹੈ, ਬਦਨਾਮ ਕਰਨਾ ਹੈ, ਐਪੀ ਸੈਂਟਰ ਆਫ ਟੈਰਰਿਜ਼ਮ ਪ੍ਰੂਵ ਕਰਨਾ ਹੈ। ਜਿਹੜਾ ਦੇਸ਼ ਸਭ ਤੋਂ ਵੱਡਾ ਦਹਿਸ਼ਤਗਰਦ ਮੁਲਕ ਹੈ, ਜਿਹਨੇ ਗੁਆਂਢੀ ਦੇਸ਼ਾਂ 'ਚ ਦਹਿਸ਼ਤਗਰਦੀ ਕੀਤੀ ਹੈ, ਜਿੱਥੇ ਇਸ ਵੇਲੇ ਦੁਨੀਆ ਦੀ ਸਭ ਤੋਂ ਵੱਡੀ ਦਹਿਸ਼ਤਗਰਦ ਜਥੇਬੰਦੀ RSS ਦਾ ਵਰਚੁਅਲ ਰਾਜ ਹੈ, ਉਹ ਜਿਹੜੇ ਨੇ ਉਹ ਦੱਸ ਰਹੇ ਨੇ ਕਿ ਜੀ ਪਾਕਿਸਤਾਨ ਨੂੰ ਦਹਿਸ਼ਤਗਰਦ ਸਟੇਟ ਅਸੀਂ ਐਲਾਨਣ ਦੇ ਲਈ ਔਰ ਆਈਸੋਲੇਟ ਕਰਨ ਦੇ ਲਈ ਲੌਬੀ ਕਰ ਰਹੇ। ਔਰ ਜਿਹੜੀ ਵਾਈਟ ਹਾਊਸ ਪੈਟੀਸ਼ਨ ਸੀ ਇਹ ਇਸੇ ਦਾ ਹਿੱਸਾ ਸੀ। ਪਰ ਇੱਕ ਪਾਸੇ ਪਿਛਲੇ ਦਿਨਾਂ 'ਚ, ਪਿਛਲੇ ਕੱਲ ਜਦੋਂ ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਔਰ ਇਹਨਾਂ ਦੇ ਵਿੱਚ ਆਪਣੇ ਉਸ ਕਿਸਮ ਦੇ ਟੁਚੇ ਪੱਤਰਕਾਰ ਵੀ ਵਾੜੇ ਹੋਏ ਨੇ, ਉਹ ਜਾਣ ਕੇ ਸਵਾਲ ਪੁੱਛਣਗੇ ਕਿ ਜੀ ਕੀ ਪਾਕਿਸਤਾਨ ਨੂੰ ਤੁਸੀਂ ਟੈਰਰਿਸਟ ਸਟੇਟ ਡਿਕਲੇਅਰ ਕਰ ਰਹੇ ਹੋ ਜੀ? ਔਰ ਇਸੇ ਤਰ੍ਹਾਂ ਔਰ ਉਹਦੇ 'ਚ ਉਹਨੇ ਬੜਾ ਕੈਟੇਗੋਰੀਕਲੀ ਕਿਹਾ, ਔਰ ਇਹ ਵੀ ਅੱਜ ਦੀ ਖਬਰ ਹੈ ਕਿ ਬਿਲਕੁਲ ਅਸੀਂ ਪਾਕਿਸਤਾਨ ਨੂੰ ਕੋਈ ਦਹਿਸ਼ਤਗਰਦ ਸਟੇਟ ਨਹੀਂ ਐਲਾਨ ਰਹੇ, ਰਾਦਰ ਪਾਕਿਸਤਾਨ ਦੀ ਅਹਿਮੀਅਤ ਹੈ ਔਰ ਅਸੀਂ ਵਰਕਆਊਟ ਕਰਾਂਗੇ ਤਾਂ ਕਿ ਕੋਈ ਵੀ ਥਾਂ ਜਿਹੜੀ ਹੈ ਉੱਥੋਂ ਦਹਿਸ਼ਤਗਰਦੀ ਨਾ। ਉਹ ਇੱਕ ਜਨਰਲ ਜਿਹੀ ਉਹਨਾਂ ਦੀ ਸਟੇਟਮੈਂਟ ਹੈ। ਪਰ ਇਹਨਾਂ ਨੇ ਈਵਨ ਇਸ ਗੱਲ ਨੂੰ ਨਿਊਜ਼ 'ਚ ਰੱਖਣ ਲਈ ਕਿ ਪਾਕਿਸਤਾਨ ਨੂੰ ਅਸੀਂ ਦਹਿਸ਼ਤਗਰਦ ਸਟੇਟ ਐਲਾਨਣ ਦੇ ਲਈ ਜਿਹੜਾ ਉਹ ਲੌਬੀ ਕਰ ਰਹੇ। ਸੋ ਵਾਈਟ ਹਾਊਸ ਨੇ ਤਾਂ ਪੁੱਲ ਡਾਊਨ ਕਰ ਦਿੱਤੇ। ਹੁਣ ਇੱਕ ਤਾਂ ਟੇਲ ਆਫ ਟੂ ਪੈਟੀਸ਼ਨਸ, ਇਹਨਾਂ ਦੀ ਫਰਾਡ ਪੈਟੀਸ਼ਨ ਦੀ ਕਹਾਣੀ ਹੈ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਪਿਛਲੇ ਸਮੇਂ 'ਚ 6 ਫਾਰ ਜਸਟਿਸ ਨੂੰ ਇਹ ਕ੍ਰੈਡਿਟ ਜਾਂਦਾ ਹੈ ਵੀ 3 ਪੈਟੀਸ਼ਨਸ ਉਹਨਾਂ ਨੇ ਵਾਈਟ ਹਾਊਸ ਨੂੰ ਐਡਰੈਸ ਕੀਤੀਆਂ। ਪਹਿਲੀ ਸੀ ਜਦੋਂ ਪ੍ਰੈਜ਼ੀਡੈਂਟ ਓਬਾਮਾ ਭਾਰਤ ਦੇ ਦੌਰੇ ਤੇ ਗਿਆ, ਉਹ ਆਰਟੀਕਲ 25(b) ਕਿਵੇਂ
ਸਿੱਖਾਂ ਨੂੰ ਆਰਟੀਕਲ 25 ਵੀ ਹਿੰਦੂ ਗਰਦਾਨਦਾ ਹੈ, ਸਿੱਖਾਂ ਬਹੁਤੀਆਂ ਜੈਨੀਆਂ ਨੂੰ ਇਹਦੇ ਖਿਲਾਫ ਜੀ। ਦੂਸਰੀ ਵਾਰ ਜਥੇਦਾਰ ਜਗਤਾਰ ਸਿੰਘ ਹਵਾਰਾ ਜਦੋਂ ਜਥੇਦਾਰ ਥਾਪੇ ਗਏ ਉਹਨਾਂ ਦੀ ਰਿਹਾਈ ਦੇ ਲਈ, ਔਰ ਤੀਸਰੀ ਪੈਟੀਸ਼ਨ ਜਿਹੜੀ ਕਿ 10 ਜੁਲਾਈ ਨੂੰ ਆਲਮੋਸਟ 2 ਮਹੀਨੇ ਪਹਿਲਾਂ ਵਾਈਟ ਹਾਊਸ ਨੂੰ ਐਡਰੈਸ ਸੀ 15 ਅਗਸਤ ਜਦੋਂ ਕਿ ਭਾਰਤ ਦੇ ਵਿੱਚ ਇੰਡੀਪੈਂਡੈਂਸ ਡੇ ਮਨਾਇਆ ਜਾ ਰਿਹਾ ਸੀ। ਉਹਦੇ 'ਚ ਬੜੀ ਸਪਸ਼ਟਤਾ ਦੇ ਨਾਲ ਇਹ ਗੱਲ ਕਹੀ ਗਈ ਸੀ ਕਿ ਵੀ ਅਸੀਂ ਜਿਹੜੇ ਆ ਅਸੀਂ ਬਿਲਕੁਲ ਇਹਨਾਂ ਨੂੰ ਨਹੀਂ ਮੰਨਦੇ ਇਸ ਦੇਸ਼ ਨੂੰ ਆਪਣਾ, ਔਰ ਸਾਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਹੱਕ ਦਿੱਤਾ ਜਾਏ ਜੀ। ਔਰ ਇਹ ਬੜੀ ਸਪਸ਼ਟ ਪੈਟੀਸ਼ਨ ਔਰ 1 ਮਹੀਨੇ ਵਿੱਚ 1 ਲੱਖ ਤੋਂ ਜ਼ਿਆਦਾ ਇਸ ਦੇ ਉੱਤੇ ਦਸਤਖਤ ਹੋਏ। ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿੱਥੇ ਵਾਈਟ ਹਾਊਸ ਨੇ ਪਹਿਲੀਆਂ 2 ਪੈਟੀਸ਼ਨਸ ਨੂੰ ਰਿਸਪੌਂਡ ਕੀਤਾ ਸੀ, ਇਸ ਪੈਟੀਸ਼ਨ ਦਾ ਵੀ ਅੱਜ ਜਿਹੜਾ ਵਾਈਟ ਹਾਊਸ ਵੱਲੋਂ ਜਵਾਬ ਆਇਆ ਔਰ ਮੈਂ ਦੇਖ ਰਿਹਾ ਕਿ ਵੀ ਇਹ ਇੱਕ ਪਾਸੇ ਇੰਡੀਆ ਦੀ ਪੈਟੀਸ਼ਨ ਪੁੱਲ ਡਾਊਨ ਹੁੰਦੀ ਹੈ ਜੀ। ਸਟੇਟ ਡਿਪਾਰਟਮੈਂਟ ਕੈਟਾਗੋਰੀਕਲੀ ਕਹਿੰਦਾ ਹੈ ਕਿ ਪਾਕਿਸਤਾਨ ਦੇ ਖਿਲਾਫ ਇਸ ਕਿਸਮ ਦਾ ਕੋਈ ਮੂਵ ਨਹੀਂ। ਉਹਨੇ ਕਿਹਾ ਜੀ US ਕਾਂਗਰਸ ਚ ਆਇਆ, ਉਹ ਬਾਅਦ ਦੀ ਗੱਲ ਹੈ, ਹਾਲਾਂਕਿ ਉਹਦਾ ਕੋਈ ਉਹਦੇ ਨਾਲ ਉਹ ਆਪਣੇ ਬਿਹਾਫ ਤੇ ਹੀ ਬੋਲਦੇ ਨੇ ਸਟੇਟ ਡਿਪਾਰਟਮੈਂਟ, ਔਰ ਉਹ ਵੀ ਇੱਕ ਜਿਨ੍ਹਾਂ ਨੇ ਉਹ ਲਿਆਂਦਾ ਹੈ, ਉਹਨਾਂ ਨੇ ਰੋਰਾ ਬਾਕਰ ਔਰ ਟੈਡ ਪੋ, ਉਹ ਲੁੱਕ ਫਾਰਵਰਡ ਕਰਦੇ ਨੇ ਚੋਣਾਂ ਹੋਣੀਆਂ, ਇੰਡੀਅਨਸ ਪੈਸੇ ਪੂਸੇ ਦਿੰਦੇ ਨੇ, ਫੰਡਸ ਦਿੰਦੇ ਨੇ। ਸੋ ਸਾਨੂੰ ਖੁਸ਼ੀ ਹੈ ਕਿ ਇਹ ਹਾਲਾਂਕਿ ਇਹ ਜਦੋਂ ਤੁਸੀਂ ਸਪਸ਼ਟਤਾ ਨਾਲ ਆਪਣੀ ਆਜ਼ਾਦੀ ਦੀ ਗੱਲ ਕਰਦੇ ਹੋ, ਕੋਈ ਇਹ ਤਾਂ ਨਹੀਂ ਹੈ ਕਿ ਵਾਈਟ ਹਾਊਸ ਨੇ ਕਹਿ ਦੇਣਾ ਸੀ ਜੀ ਹਾਂ ਅਸੀਂ ਖਾਲਿਸਤਾਨ ਦੀ ਸਪੋਰਟ ਕਰਦੇ ਹਾਂ, ਤਾਂ ਇੰਡੀਆ ਦੇ ਨਾਲ ਡਿਫੈਂਸ ਪੈਕਟ ਕੀਤੇ ਹੋਏ ਨੇ ਜਾਂ ਦੂਜੇ, ਲੇਕਿਨ ਈਵਨ ਰਿਸਪੌਂਡ ਕਰਨਾ ਔਰ ਉਸ ਗੱਲ ਨੂੰ ਜਿਹੜੀ ਮੰਗ ਹੈ ਉਸ ਦੇ ਉੱਤੇ ਕੋਈ ਟਿੱਪਣੀ ਨਾ ਕਰਨਾ, ਪਰ ਇਹ ਦੱਸਣਾ ਕਿ ਭਾਰਤ ਦੇ ਵਿੱਚ ਰਿਲੀਜੀਅਸ ਜਿਹੜੀ ਹੈ ਡਾਈਵਰਸਿਟੀ ਆਨਰ ਨਹੀਂ ਹੋ ਰਹੀ। ਔਰ ਨਵੰਬਰ 84 ਦੇ ਕੰਟੈਕਸਟ ਦੇ ਵਿੱਚ ਵੀ ਜਿਹੜਾ ਅਸੀਂ ਸਮਝਦੇ ਹਾਂ ਕਿ ਵੀ ਉੱਥੇ ਕੀ ਹੋਇਆ ਉਹਨੂੰ ਅਸੀਂ ਰਿਪੋਰਟ ਕੀਤਾ। ਸੋ ਮੈਂ ਇਹਨਾਂ ਦੋਨਾਂ ਹੀ ਜਿਹੜਾ ਕਿਉਂਕਿ ਬਹੁਤਿਆਂ ਨੂੰ ਭੁੱਲ ਗਿਆ ਹੋਣਾ ਜਿਨ੍ਹਾਂ ਨੇ ਦਸਤਖਤ ਵੀ ਕੀਤੇ ਹੋਣੇ ਨੇ ਕਿ ਐਗਜ਼ੈਕਟਲੀ ਪੈਟੀਸ਼ਨ ਕੀ ਸੀ। ਸੋ ਪਹਿਲਾਂ ਮੈਂ ਉਹ ਪੈਟੀਸ਼ਨ ਜਿਹੜੀ ਕਿ 10 ਜੁਲਾਈ ਨੂੰ 1 ਲੱਖ ਤੋਂ ਜ਼ਿਆਦਾ ਸਿੱਖਾਂ ਨੇ ਦਸਤਖਤ ਕਰਕੇ ਵਾਈਟ ਹਾਊਸ ਤੱਕ ਪਹੁੰਚਾਈ, ਉਹਨੂੰ ਮੈਂ ਕੁਇਕਲੀ ਪੜ੍ਹ ਦਿੰਨੇ। ਔਰ ਇਹ ਵੀ ਦਾ ਪੀਪਲ ਆਸਕ ਦਾ ਫੈਡਰਲ ਗਵਰਨਮੈਂਟ ਟੂ ਟੇਕ or explain a position on an issue or policy. August 15th is not Independence Day for Sikhs. Support the liberation of Indian occupied Punjab to create Khalistan. ਹੁਣ ਇਹ ਜ਼ਾਹਰ ਸੀ ਕਿ ਉਹਦੇ 'ਚ ਕਿਹਾ ਗਿਆ ਕਿ ਭਾਈ 15 ਅਗਸਤ ਜਿਹੜਾ ਸਾਡੇ ਲਈ ਆਜ਼ਾਦੀ ਦਿਨ ਨਹੀਂ ਹੈ ਔਰ ਜਿਹੜਾ ਭਾਰਤੀ ਕਬਜ਼ੇ ਵਿਚਲਾ ਪੰਜਾਬ ਹੈ ਉਹਨੂੰ ਆਜ਼ਾਦ ਕਰਾਉਣ ਲਈ ਤਾਂ ਕਿ ਖਾਲਿਸਤਾਨ ਬਣ ਸਕੇ ਹਮਾਇਤ ਕਰੋ ਜੀ। ਔਰ ਇਹ 'ਚ ਬਰੀਫ ਹਿਸਟਰੀ ਦਿੱਤੀ ਹੈ। 1 ਲੱਖ ਦਸਤਖਤਾਂ ਦੀ ਲੋੜ ਸੀ, 1,06,703 ਸਿਗਨੇਚਰ ਰਿਕਾਰਡ ਟਾਈਮ ਦੇ ਵਿੱਚ ਇਹਦੇ ਤੇ ਹੋਏ। ਸੋ 1 ਲੱਖ ਬੰਦਾ ਅਮਰੀਕਾ ਦੇ ਵਿੱਚ ਬੈਠਾ ਹੈ, ਅੱਜ ਵੀ ਖੁੱਲ੍ਹ ਕੇ ਖਾਲਿਸਤਾਨ ਦਾ ਝੰਡਾ ਬਰਦਾਰ ਹੈ। ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਇਹ ਨਹੀਂ ਹੈ ਕਿ ਕੋਈ ਢਾਈ ਟੋਟਰੂ ਨੇ ਜਾਂ ਕੋਈ ਆਪਣੀ ਦੁਕਾਨ ਜਿਹੜੀ ਹੈ ਚਲਾਈ ਹੋਈ ਹੈ ਔਰ ਇਹਦੇ 'ਚ ਕੋਈ ਐਂਬੀਗੁਇਟੀ ਨਹੀਂ ਹੈ। ਇੱਕ ਤਾਂ ਹੁੰਦਾ ਨਾ ਜੇ ਤੁਸੀਂ ਹਿਊਮਨ ਰਾਈਟਸ ਕਹਿ ਰਹੇ ਹੋ, ਫਲਾਣਾ ਕਰ ਰਹੇ ਹੋ, ਇਹਦੇ 'ਚ ਬੜੀ ਕਲੀਅਰਲੀ ਖਾਲਿਸਤਾਨ ਸ਼ਬਦ ਇਸਤੇਮਾਲ ਹੋਇਆ ਹੈ, ਆਪਣੀ ਗੱਲ ਕਹੀ ਹੈ। 1947 didn't bring independence for Sikhs in India, where followers of Sikhism, the world's 5th largest religion, are labelled as Hindus. 1947 ਨੇ ਭਾਰਤ ਦੇ ਵਿੱਚ ਸਿੱਖਾਂ ਦੇ ਲਈ ਆਜ਼ਾਦੀ ਨਹੀਂ ਲਿਆਂਦੀ ਜਦੋਂ ਕਿ ਸਿੱਖ ਧਰਮ ਦੁਨੀਆ ਦਾ 5ਵਾਂ ਵੱਡਾ ਧਰਮ ਹੈ, ਪਰ ਸਿੱਖ ਧਰਮ ਨੂੰ ਮੰਨਣ ਵਾਲੇ ਜਿਹੜੇ ਨੇ ਉਹਨਾਂ ਨੂੰ ਉੱਥੇ ਹਿੰਦੂ ਦਾ ਲੇਬਲ ਉਹਨਾਂ ਤੇ ਲਾਇਆ ਹੋਇਆ। ਸਿੱਖ ਗੋਲਡਨ ਟੈਂਪਲ ਵਾਸ ਡਿਸਟਰੋਇਡ ਬਾਈ ਇੰਡੀਅਨ ਆਰਮੀ। ਇਹ ਸੈਮਾਈ ਕਾਲਨ ਨਾਲ ਪੁਆਇੰਟ ਨੇ ਕਿ ਵੀ ਸਾਨੂੰ ਉਹਨਾਂ ਨੇ ਹਿੰਦੂ ਦਾ ਲੇਬਲ ਲਾਇਆ। ਸਾਡਾ ਦਰਬਾਰ ਸਾਹਿਬ ਜਿਹੜਾ ਉਹ ਭਾਰਤੀ ਫੌਜ ਨੇ ਤਬਾਹ ਕੀਤਾ। Sikhs were subjected to genocide in November 1884. ਨਵੰਬਰ 84 ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਈ and thousands were extrajudicially killed by security forces for demanding right to self determination. ਔਰ ਹਜ਼ਾਰਾਂ ਜਿਹੜੇ ਨੇ ਉਹ ਮਾਰੇ ਗਏ ਭਾਰਤ ਦੇ ਸੁਰੱਖਿਆ ਦਸਤਿਆਂ ਵੱਲੋਂ ਕਿਉਂਕਿ ਉਹ ਸਵੈ ਨਿਰਣੇ ਦਾ ਹੱਕ ਮੰਗਦੇ ਸਨ। Sikhs demand the independence of Punjab, their historical homeland. ਸਿੱਖ ਆਪਣੇ ਇਤਿਹਾਸਕ ਘਰ ਹੋਮਲੈਂਡ ਦੀ ਆਜ਼ਾਦੀ, ਪੰਜਾਬ ਦੀ ਆਜ਼ਾਦੀ ਦੀ ਮੰਗ ਕਰਦੇ ਨੇ ਬਿਕੋਜ਼ ਕਿਉਂਕਿ ਸਿੱਖਸ ਹੈਵ ਏ ਸੈਪਰੇਟ ਰਿਲੀਜਨ, ਸਿੱਖ ਇੱਕ ਅੱਡ ਧਰਮ ਹੈ। ਆਰ ਦਾ ਇੰਡੀਜਨਸ ਪੀਪਲ ਆਫ ਪੰਜਾਬ, ਇਹ ਪੰਜਾਬ ਦੇ ਮੂਲ ਵਾਸੀ ਨੇ, ਪੰਜਾਬ ਉਹਨਾਂ ਦਾ ਕ੍ਰੇਡਲ ਹੈ ਸੱਭਿਅਤਾ ਦਾ। have been subjected to genocide in India, ਭਾਰਤ ਦੇ ਵਿੱਚ ਉਹਨਾਂ ਦੇ ਖਿਲਾਫ ਨਸਲਕੁਸ਼ੀ ਹੋਈ ਹੈ। Thus Sikhs have the right to self-determination under Article 1. ਇਸ ਲਈ ਸਿੱਖਾਂ ਨੂੰ ਸਵੈ ਨਿਰਣੇ ਦਾ ਹੱਕ ਹਾਸਲ ਹੈ
ਆਰਟੀਕਲ 1 ਜਿਹੜਾ ਇੰਟਰਨੈਸ਼ਨਲ ਕੋਵੈਨੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ, ਇਹ ਉਹਦਾ ਆਰਟੀਕਲ 1 ਹੈ। ਇੰਟਰਨੈਸ਼ਨਲ ਕੋਵੈਨੈਂਟ ਔਨ ਇਕਨੋਮਿਕ, ਸੋਸ਼ਲ ਐਂਡ ਕਲਚਰਲ ਰਾਈਟਸ, ਇਹ ਸਾਰੇ UN ਦੇ ਲਾਅ ਨੇ। ਵੀ ਅਰਜ ਅਮਰੀਕਾ ਟੂ ਸਪੋਰਟ ਦਾ ਇੰਡੀਪੈਂਡੈਂਸ ਆਫ ਇੰਡੀਅਨ ਆਕੂਪਾਈਡ ਪੰਜਾਬ। ਅਸੀਂ ਜਿਹੜਾ ਹੈ ਉਹ ਅਮਰੀਕਾ ਨੂੰ ਯਾਨੀ ਕਿ ਵਾਈਟ ਹਾਊਸ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਸਾਡੀ ਆਜ਼ਾਦੀ ਦੀ ਹਮਾਇਤ ਕਰਨ। ਹੁਣ ਇਹ ਬੜਾ ਕਲੀਅਰਲੀ ਹੈ, ਕੋਈ ਇਹਦੇ 'ਚ ਇਫ ਐਂਡ ਬਟ ਨਹੀਂ ਹੈ। ਹੁਣ ਵਾਈਟ ਹਾਊਸ ਨੇ ਪਹਿਲੀ ਗੱਲ ਕਿ ਵੀ ਈਵਨ ਇਸ ਜਿਹੜਾ ਕਿ ਸਪਸ਼ਟਤਾ ਦੇ ਨਾਲ ਪੰਜਾਬ ਨੂੰ ਭਾਰਤੀ ਕਬਜ਼ੇ ਥੱਲੇ ਦੱਸਦਾ ਔਰ ਆਜ਼ਾਦੀ ਦੀ ਗੱਲ ਹੈ, ਇਹਦਾ ਉਹਨਾਂ ਨੇ ਰਿਸਪੌਂਸ ਕੀਤਾ। ਵੀ ਦਾ ਪੀਪਲ ਪੈਟੀਸ਼ਨਸ ਵਾਈਟ ਹਾਊਸ ਗਵਰਨਮੈਂਟ ਇਹ ਰਿਸਪੌਂਸ ਫॉर योर ਪੈਟੀਸ਼ਨ ਔਨ ਸਿੱਖ ਇੰਡੀਪੈਂਡੈਂਸ। ਇਹ ਹੁਣ ਵਾਈਟ ਹਾਊਸ ਵਾਲਿਆਂ ਨੇ ਟਾਈਪ ਕੀਤਾ ਹੈ ਕਿ ਜੀ ਤੁਹਾਡਾ ਸਿੱਖ ਆਜ਼ਾਦੀ ਦੇ ਉੱਤੇ ਜਿਹੜੀ ਪੈਟੀਸ਼ਨ ਹੈ ਉਸ ਨੂੰ ਰਿਸਪੌਂਸ। ਥੈਂਕ ਯੂ ਫॉर ਐਕਸਪ੍ਰੈਸਿੰਗ योर ਵਿਊਜ਼ ਇਨ ਦਿਸ ਪੈਟੀਸ਼ਨ। ਤੁਹਾਡਾ ਧੰਨਵਾਦ, ਤੁਸੀਂ ਇਹਦੇ ਰਾਹੀਂ ਆਪਣੇ ਵਿਚਾਰ ਦਿੱਤੇ ਨੇ। ਪ੍ਰੈਜ਼ੀਡੈਂਟ ਓਬਾਮਾ ਹੈਜ਼ ਮੇਡ ਇਟ ਅ ਪ੍ਰਾਇੋਰਟੀ ਟੂ ਪ੍ਰਮੋਟ and protect religious freedom for all people both at home and abroad। ਪ੍ਰੈਜ਼ੀਡੈਂਟ ਓਬਾਮਾ ਦੀ ਇਹ ਪਹਿਲ ਰਹੀ ਹੈ ਕਿ ਉਹ ਧਾਰਮਿਕ ਆਜ਼ਾਦੀ ਜਿਹੜੀ ਹੈ ਸਾਰਿਆਂ ਦੇ ਲਈ, ਭਾਵੇਂ ਉਹ ਵਿਦਨ ਦਾ ਕੰਟਰੀ ਹੈ, ਦੇਸ਼ ਦੇ ਵਿੱਚ ਹੈ ਜਾਂ ਬਾਹਰਲੇ ਮੁਲਕਾਂ 'ਚ ਹੈ, ਉਸ ਦੀ ਪਹਿਲ ਰਹੀ ਹੈ। ਇਨ ਐਨ ਐਡਰੈਸ ਟੂ ਦਾ ਪੀਪਲ ਆਫ ਇੰਡੀਆ ਇਨ 2015 President Obama reaffirmed the universal right for those who practice faith to do so as they chose and without fear of persecution। ਉਹਨਾਂ ਨੇ ਕਿਹਾ ਕਿ 2015 ਚ ਪ੍ਰੈਜ਼ੀਡੈਂਟ ਓਬਾਮਾ ਨੇ ਜਦੋਂ ਕਿ ਉਹ ਭਾਰਤ ਦੇ ਲੋਕਾਂ ਨੂੰ ਸੰਬੋਧਿਤ ਸਨ, ਉਹਨਾਂ ਨੇ ਇਹ ਜਿਹੜਾ ਦੁਨੀਆ ਯੂਨੀਵਰਸਲ ਰਾਈਟ ਹੈ, ਸਾਰਾ ਵਰਲਡ ਦੇ ਵਿੱਚ ਜਿਹੜਾ ਦਿੱਤਾ ਹੋਇਆ ਹੱਕ ਹੈ ਕਿ ਹਰ ਕੋਈ ਆਪਣਾ ਮਜ਼ਹਬ, ਆਪਣਾ ਫੇਥ, ਆਪਣਾ ਧਰਮ ਆਜ਼ਾਦੀ ਦੇ ਨਾਲ ਬਿਨਾਂ ਕਿਸੇ ਡਰ ਤੋਂ ਕਿ ਉਹਨਾਂ ਦੇ ਉੱਤੇ ਕੋਈ ਧੱਕਾ ਜਾਂ ਜ਼ੁਲਮ ਹੋਏਗਾ ਆਪਣੇ ਧਰਮ ਨੂੰ ਉਹ ਪ੍ਰੈਕਟਿਸ ਕਰ ਸਕਦੇ ਨੇ। ਹੁਣ ਇਹ ਕੋਟ ਅਨਕੋਟ ਹੈ, The peace we seek in the world begins in human hearts। ਕਿ ਜਿਹੜੀ ਸ਼ਾਂਤੀ ਅਸੀਂ ਦੁਨੀਆ 'ਚ ਚਾਹੁੰਦੇ ਹਾਂ ਇਸ ਦੀ ਸ਼ੁਰੂਆਤ ਇਨਸਾਨੀ ਦਿਲਾਂ 'ਚੋਂ ਹੁੰਦੀ ਹੈ। And it finds its glorious expression when we look beyond any differences in religion or tribe and rejoice in the beauty of every soul। ਔਰ ਇਹ ਜਿਹੜੀ ਸ਼ਾਂਤੀ ਹੈ ਜਿਹੜੀ ਕਿ ਅਸੀਂ ਇਸ ਦਾ ਬਹੁਤ ਖੂਬਸੂਰਤ ਪ੍ਰਗਟਾਵਾ ਅਸੀਂ ਉਦੋਂ ਦੇਖਦੇ ਹਾਂ ਜਦੋਂ ਕਿ ਇਹ ਬਿਨਾਂ ਕਿਸੇ ਧਰਮ ਜਾਂ ਮਜ਼ਹਬ ਦੇ ਵਖਰੇਵੇਂ ਦੇ ਜਾਂ ਕਿਸੇ ਕਬੀਲੇ ਦੇ ਵਖਰੇਵੇਂ ਦੇ ਹਰ ਇੱਕ ਦੀ ਰੂਹ ਦੇ ਅੰਦਰ ਇਹ ਖੂਬਸੂਰਤੀ ਜਿਹੜੀ ਹੈ ਉਸ ਦਾ ਝਲਕਾਰਾ ਵੱਜਦਾ ਹੈ। ਇਹ ਬੜੀ ਖੂਬਸੂਰਤ, ਬੜੀ ਪੋਇਟੀਕਲ ਗੱਲ ਹੈ ਕਿ ਵੀ ਦੁਨੀਆ ਜਿਹੜੀ ਹੈ ਰੂਹਾਂ ਇੱਕ ਅੱਡ-ਅੱਡ ਫੁੱਲ ਨੇ ਔਰ ਉਹਨਾਂ ਦਾ ਬਲੂਮ ਜਿੱਥੇ ਕਿ ਬਿਨਾਂ ਔਰ ਹਰ ਕਬੀਲੇ, ਹਰ ਇਨਸਾਨ ਦੇ ਅੰਦਰ ਜਿਹੜੀ ਹੈ ਸ਼ਾਂਤੀ ਹੋਣਾ, ਇਹ ਮੇਨ ਮਕਸਦ ਹੈ। ਹੁਣ ਇਹ ਕਹਿਣ ਤੋਂ ਬਾਅਦ ਉਹਨਾਂ ਨੇ ਦੂਜੀ ਗੱਲ ਕਹੀ ਨਵੇਂ ਪੈਰਾਗ੍ਰਾਫ 'ਚ, ਐਂਡ ਨੋਵੇਅਰ ਇਜ਼ ਦੈਟ ਮੋਰ ਇੰਪੋਰਟੈਂਟ ਦੈਨ ਇੰਡੀਆ। ਹੁਣ ਮੈਂ ਪ੍ਰੈਸ ਟਰਸਟ ਆਫ ਇੰਡੀਆ ਦੀ ਖਬਰ ਹੈ ਜਿਹਦੇ 'ਚ ਮੈਂ ਦੇਖਿਆ ਕਿ ਵੀ ਕਿਵੇਂ ਇਹ ਚਾਣਕਿਆ ਦੇ ਪੁੱਤਰ ਮਾਹਿਰ ਨੇ ਗੱਲ ਨੂੰ ਟਰਨ ਅਰਾਊਂਡ ਕਰਨ ਦੇ ਲਈ। ਹੁਣ ਇਹ ਜੋ ਕਹਿ ਰਿਹਾ ਉਹ ਦੋਨੋਂ ਅੰਗਰੇਜ਼ੀ ਜ਼ਬਾਨ, ਕੋਈ ਉਹਦੇ ਲਈ ਕੋਈ PhD ਲਿਟਰੇਚਰ ਹੋਣ ਦੀ ਲੋੜ ਨਹੀਂ ਅੰਗਰੇਜ਼ੀ ਲਿਟਰੇਚਰ ਦੇ। ਹੁਣ ਜ਼ਾਹਰ ਹੈ ਕਿ ਤੁਸੀਂ ਕਿਸੇ ਬਾਰੇ ਇਹ ਗੱਲ ਉਦੋਂ ਕਹਿੰਦੇ ਹੋ ਜਦੋਂ ਉੱਥੇ ਉਹ ਚੀਜ਼ ਨਹੀਂ ਹੁੰਦੀ। ਔਰ PTI ਇਹ ਕਹਿ ਰਹੀ ਹੈ, ਇਹਨਾਂ ਦੀ ਖਬਰ ਇਹਨਾਂ ਨੇ ਬਣਾ ਦਿੱਤੀ ਕਿ ਓਬਾਮਾ ਨੇ ਕਿਹਾ ਜੀ ਭਾਰਤ ਦੇ ਵਿੱਚ ਬਹੁਤ ਆਜ਼ਾਦੀ ਹੈ, ਔਰ ਇੱਥੇ ਪ੍ਰੈਜ਼ੀਡੈਂਟ ਓਬਾਮਾ ਕਹਿ ਰਹੇ ਨੇ ਐਂਡ ਨੋਵੇਅਰ ਇਜ਼ ਦੈਟ ਮੋਰ ਇੰਪੋਰਟੈਂਟ ਦੈਨ ਇੰਡੀਆ, ਕਿ ਜੇ ਇਸ ਵੇਲੇ ਹਰ ਰੂਹ ਔਰ ਹਰ ਕਬੀਲੇ 'ਚ ਬਿਨਾਂ ਕਿਸੇ ਵਖਰੇਵੇਂ ਦੇ ਇਸ ਆਜ਼ਾਦੀ ਜਾਂ ਸ਼ਾਂਤੀ ਦੀ ਕਾਮਨਾ ਕਰ ਰਹੇ ਤਾਂ ਉੱਥੇ ਸਭ ਤੋਂ ਜ਼ਿਆਦਾ ਲੋੜ ਭਾਰਤ ਨੂੰ ਹੈ, ਕਿਉਂਕਿ ਉੱਥੇ ਜੋ ਚੱਲ ਰਿਹਾ ਹੈ ਇਹ ਅਨਸੈਡ ਹੈ। ਇੱਕ ਹੁੰਦਾ ਹੈ ਲਾਈਨਸ ਕੀ ਨੇ, ਇੱਕ ਹੈ ਬਿਟਵੀਨ ਦਾ ਲਾਈਨਸ ਕੀ ਹੈ, ਇੱਕ ਹੈ ਅਨਸੈਡ ਕੀ ਹੈ, ਕੀ ਨਹੀਂ ਕਿਹਾ ਜੀ। ਅਣਕਹੀ ਗੱਲ ਵੀ ਜਿਹੜੀ ਹੈ ਉਹ ਤੁਸੀਂ ਪੜ੍ਹਦੇ ਹੋ। ਨੋਵੇਅਰ is it going to be more necessary for that foundational value to be upheld, ਕਿ ਹੋਰ ਕਿਤੇ ਉਹਦੀ ਇੰਨੀ ਜ਼ਿਆਦਾ ਜਿਹੜੀ ਹੈ ਜ਼ਰੂਰਤ ਨਹੀਂ ਹੈ ਕਿ ਇਹ ਜਿਹੜੀ ਮੂਲ ਫਾਊਂਡੇਸ਼ਨਲ ਆਧਾਰਭੂਤ ਜਿਹੜੀ ਵੈਲਿਊ ਹੈ ਉਸ ਦਾ ਕਾਇਮ ਰਹਿਣਾ। ਇੰਡੀਆ will succeed so long as it is not splintered along the lines of religious faith। ਉਹ ਕਿਹਾ ਜੀ ਭਾਰਤ ਤੁਹਾਡਾ ਤਾਂ ਹੀ ਤਰੱਕੀ ਕਰੇਗਾ ਜੇ ਇਹ ਧਾਰਮਿਕ ਲਾਈਨ ਦੇ ਉੱਤੇ ਇਸ ਦੇ ਵਿੱਚ
ਜਿਹੜੇ ਆ ਵੰਡ ਵੰਡਰੇਵੇਂ ਜਾਂ ਵੰਡ ਵਖਰੇਵੇਂ ਨਹੀਂ ਹੋਣਗੇ ਜੀ ਸੋ ਲੌਂਗ ਐਜ਼ ਇਟ ਇਜ਼ ਨਾਟ ਸਪਲੈਂਡਰਡ ਅਲੋਂਗ ਐਨੀ ਲਾਈਨਸ। ਪਹਿਲਾਂ ਕਿਹਾ ਰਿਲੀਜੀਅਸ ਫੇਥ ਕਿ ਧਾਰਮਿਕ ਲਾਈਨ ਤੇ ਵੰਡ ਨਾ ਹੋਏ, ਐਨੀ ਲਾਈਨ, ਹੁਣ ਐਨੀ ਲਾਈਨਸ ਤਾਂ ਚੱਲ ਹੀ ਰਹੀਆਂ ਉੱਥੇ ਕਿਸ ਤਰੀਕੇ ਦਾ ਹਿੰਦੂਤਵਾਦੀ ਵਿਚਾਰਧਾਰਾ ਹੈ ਐਂਡ ਇਜ਼ ਯੂਨੀਫਾਈਡ ਐਜ਼ ਵਨ ਨੇਸ਼ਨ। ਜੇ ਇੱਕ ਨੇਸ਼ਨ ਦੇ ਤੌਰ ਤੇ ਬਿਨਾਂ ਧਾਰਮਿਕ ਵਖਰੇਵਿਆਂ ਤੋਂ, ਬਿਨਾਂ ਹੋਰ ਕਿਸਮ ਦੇ ਵਖਰੇਵਿਆਂ ਤੋਂ, ਤੇ ਜੇ ਇਵੇਂ ਨਹੀਂ ਹੋਏਗਾ ਤੇ ਫਿਰ ਭਾਰਤ ਅੱਗੇ ਨਹੀਂ ਜਾਏਗਾ। ਮਤਲਬ ਇਹ ਹੈ ਵੀ ਟੁੱਟੇਗਾ। ਔਰ ਪਹਿਲੀ ਲਾਈਨ ਸੀ ਨੋਵੇਅਰ ਇਜ਼ ਦੈਟ ਮੋਰ ਇੰਪੋਰਟੈਂਟ ਦੈਨ ਇੰਡੀਆ, ਕਿ ਭਾਰਤ ਨੂੰ ਸਭ ਤੋਂ ਜ਼ਿਆਦਾ ਜਿਹੜੀ ਹੈ ਇਸ ਚੀਜ਼ ਦੀ ਲੋੜ ਹੈ ਕਿ ਇਸ ਗੱਲ ਨੂੰ ਉਹ ਪ੍ਰੈਕਟਿਸ ਕਰਨ ਜੀ। ਹੁਣ ਤੀਸਰੀ ਗੱਲ ਜਿਹੜੀ ਉਹਨਾਂ ਨੇ ਆਪਣੀ ਪੈਟੀਸ਼ਨ ਦੇ ਵਿੱਚ ਜੈਨੋਸਾਈਡ ਦੀ ਕੀਤੀ ਸੀ, ਉਸ ਦਾ ਵੀ ਉਹਨਾਂ ਨੇ ਨੋਟਿਸ ਲਿਆ। ਉਹਨਾਂ ਨੇ ਕਿਹਾ The United States has monitored and publicly reported on human rights issues, including the atrocities. ਇਹ ਹੁਣ ਸ਼ਬਦ ਬੜਾ ਇੰਪੋਰਟੈਂਟ ਹੈ, atrocity ਜ਼ੁਲਮ ਹੈ, ਇਹ ਨਹੀਂ ਕਿਹਾ ਜੀ human right violation, the atrocities committed against members of Sikh community during the 1984 violence in India. ਕਿ ਯੂਨਾਈਟਿਡ ਸਟੇਟਸ ਨੇ ਇਸ ਗੱਲ ਨੂੰ ਮੋਨੀਟਰ ਵੀ ਕੀਤਾ ਹੈ ਔਰ ਜਨਤਕ ਤੌਰ ਦੇ ਉੱਤੇ ਇਹਨਾਂ ਹਿਊਮਨ ਰਾਈਟਸ ਇਸ਼ੂ ਦੇ ਉੱਤੇ ਰਿਪੋਰਟਸ ਵੀ ਦਿੱਤੀਆਂ ਨੇ, ਇਨਕਲੂਡਿੰਗ, ਇਹਦਾ ਮਤਲਬ ਹੋਰ ਵੀ ਤੁਸੀਂ ਕੀਤੀਆਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਐਂਡ ਆਲ ਭਾਰਤ ਨੇ, ਇਨਕਲੂਡਿੰਗ ਦਾ ਮਤਲਬ ਹੈ ਸਮੇਤ ਨਵੰਬਰ 84 ਦੇ, ਕਿਉਂਕਿ ਪੈਟੀਸ਼ਨ 'ਚ ਨਵੰਬਰ 84 ਦਾ ਜ਼ਿਕਰ ਵੀ ਸੀ, ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦਾ ਔਰ ਜੈਨੋਸਾਈਡ ਦਾ ਜ਼ਿਕਰ ਵੀ ਸੀ ਜੀ। ਇਨਕਲੂਡਿੰਗ ਦ ਐਟਰੋਸਿਟੀਜ਼ committed against members of Sikh community during the 1984 violence in India। 1984 ਜਿਹੜੀ ਸਿੱਖਾਂ ਦੇ ਖਿਲਾਫ ਹਿੰਸਾ। ਹੁਣ ਇਹਦੇ 'ਚ ਵੀ ਦੋ ਇੰਪੋਰਟੈਂਟ ਗੱਲਾਂ। ਉਹਨਾਂ ਨੇ ਨਵੰਬਰ 1984 ਨਹੀਂ ਕਿਹਾ, ਇਹਦਾ ਮਤਲਬ ਹੈ ਕਿ ਇਹਦੇ 'ਚ ਜੂਨ 1980 ਇਹ ਹੈ ਅਨਸੈਟ। ਜਦੋਂ 1984 ਕਿਹਾ ਇਹਦਾ ਮਤਲਬ ਘੱਲੂਘਾਰੇ 84 ਦਾ ਜ਼ਿਕਰ ਵੀ ਹੋ ਗਿਆ ਔਰ ਘੱਲੂਘਾਰਾ ਜਿਹੜਾ ਨਵੰਬਰ 84 ਦਾ ਜ਼ਿਕਰ ਵੀ ਹੋ ਗਿਆ, ਜੂਨ 84 ਦਾ ਵੀ ਹੋ। ਸੋ ਉਹਨਾਂ ਨੇ ਜਸਟ ਈਅਰ 1984 ਮੈਂਸ਼ਨ ਕੀਤਾ। For example, the State Department official country reports on human rights practices covered the violence and its aftermath in considerable detail। ਉਹਨਾਂ ਨੇ ਕਿਹਾ ਜੀ ਕਿ ਜਿਹੜੀਆਂ ਸਟੇਟ ਡਿਪਾਰਟਮੈਂਟ ਰਿਪੋਰਟ ਸੀ ਹਿਊਮਨ ਰਾਈਟਸ ਪ੍ਰੈਕਟਿਸਿਸ ਦੇ ਉੱਤੇ, ਉਹਨਾਂ ਦੇ ਵਿੱਚ ਹਿੰਸਾ ਔਰ ਉਸ ਤੋਂ ਬਾਅਦ ਉਸ ਬਾਰੇ ਬੜੇ ਵੇਰਵੇ ਸਹਿਤ ਜਿਹੜੀ ਹੈ ਗੱਲਬਾਤ ਹੋਈ ਜੀ। We will continue to report on important human rights concerns and State Department reports are available to the public। ਉਹਨਾਂ ਨੇ ਕਿਹਾ ਜੀ ਇਹ ਨਹੀਂ ਹੈ ਵੀ ਅਸੀਂ ਉਦੋਂ ਹੀ ਕੀਤਾ, ਅਸੀਂ ਲਗਾਤਾਰਤਾ ਨਾਲ ਜਿਹੜੀਆਂ ਇਹ ਮਨੁੱਖੀ ਹੱਕਾਂ ਦੀਆਂ ਉਲੰਘਣਾਵਾਂ ਨੇ ਇਹਨਾਂ ਦੇ ਉੱਤੇ ਅਸੀਂ ਗੱਲਬਾਤ ਕਰਦੇ ਰਹਾਂਗੇ। ਹੁਣ ਉਹਨਾਂ ਨੇ ਫਾਈਨਲ ਗੱਲ, ਬਹੁਤਿਆਂ ਨੂੰ ਹੋਗਾ ਜਿਹੜੀ ਉਹਨਾਂ ਨੇ ਖਬਰ ਦਿੱਤੀ ਪ੍ਰੈਸ ਟਰਸਟ ਆਫ ਇੰਡੀਆ ਨੇ, ਉਹਨਾਂ ਨੇ ਆਪਣਾ ਇਹਦੇ ਚੋਂ ਕੱਢਿਆ। ਉਹਨਾਂ ਨੇ ਕਿਹਾ ਜੀ ਵਾਈਟ ਹਾਊਸ ਨੇ ਖਾਲਿਸਤਾਨ ਦੀ ਸਪੋਰਟ ਨਹੀਂ ਕੀਤੀ। ਭਲਾ ਉਹ ਕੌਣ ਐਕਸਪੈਕਟ ਕਰਦਾ ਸੀ ਕਿ ਵੀ ਉਹ ਕਰਨਗੇ। ਉਹਨਾਂ ਨੇ ਖਬਰ ਲਾਈ ਹੈ US not to endorse petition on ਖਾਲਿਸਤਾਨ। ਇਹਨੂੰ ਕਹਿੰਦੇ ਨੇ ਮਿਸ ਇਨਫੋਰਮੇਸ਼ਨ। ਔਰ ਇਹਨਾਂ ਨੂੰ ਭੁੱਲ ਗਿਆ ਕਿ ਵੀ ਇਹਨਾਂ ਦੀ ਤਾਂ ਫਰਾਡ ਪੈਟੀਸ਼ਨ ਹੀ ਉਹਨਾਂ ਨੇ ਜਿਹੜੀ ਹੈ ਉਹ ਰੱਦ ਕਰ ਦਿੱਤੀ ਹੈ। ਹੁਣ ਫਾਈਨਲੀ ਜਿਹੜੇ ਕਿ ਉਹਨਾਂ ਨੇ ਵਾਕਈ ਨਾਨ ਕਮਿਟਲ ਰਹਿਣਾ ਹੈ, ਉਹਨਾਂ ਨੇ ਸਾਨੂੰ ਪਰ 1 ਲੱਖ ਸਿੱਖਾਂ ਦੇ ਦਸਤਖਤਾਂ ਦੇ ਨਾਲ ਵਾਈਟ ਹਾਊਸ ਦੀ ਫਾਈਲ ਦੇ ਵਿੱਚ ਇਹ ਕੇਸ ਲੱਗ ਗਿਆ ਕਿ ਭਾਈ ਸਿੱਖ ਜਿਹੜੇ ਨੇ ਉਹ ਖਾਲਿਸਤਾਨ ਚਾਹੁੰਦੇ ਨੇ ਔਰ ਉਹਨਾਂ ਦਾ ਜਿਹੜੀ ਹੋਮਲੈਂਡ ਹੈ ਪੰਜਾਬ, ਉਹ ਇੰਡੀਅਨ ਆਕੂਪਾਈਡ ਟੈਰੀਟਰੀ ਹੈ। ਔਰ ਫਾਈਨਲੀ ਇਹਨਾਂ ਨੇ ਕਿਹਾ while we appreciate your participation on this platform, ਇਸ ਪਲੇਟਫਾਰਮ ਤੇ ਤੁਹਾਡੇ ਆਉਣ ਨੂੰ ਅਸੀਂ ਉਹਦੀ ਸ਼ਲਾਘਾ ਕਰਦੇ ਹਾਂ, we cannot comment here on the specific policy issue raised in your petition। ਉਹਨਾਂ ਨੇ ਇਹ ਨਹੀਂ ਕਿਹਾ ਕਿ ਇੰਡੀਆ ਇਜ਼ ਅ ਡੈਮੋਕ੍ਰੈਟਿਕ ਕੰਟਰੀ ਐਂਡ we want India to be a solid, ਔਰ ਅਸੀਂ ਉਹਨਾਂ ਨੇ ਕਿਹਾ ਜੀ ਕਿਉਂਕਿ ਧੰਨਵਾਦ ਤੁਹਾਡਾ, we cannot comment here। ਇਹ ਵੀ ਜਦੋਂ ਕੋਈ ਕਮੈਂਟ ਨਾ ਕਰਨਾ ਹੁੰਦਾ ਤਾਂ ਜਦੋਂ ਕੋਈ ਕਹਿੰਦਾ ਨੋ ਕਮੈਂਟ ਦਾ ਮਤਲਬ ਅੱਧੀ ਗੱਲ ਉਹ ਮੰਨਦਾ ਵੀ ਅਸੀਂ ਇਸ ਦੇ ਉੱਤੇ ਸਪੈਸੀਫਿਕ ਪਾਲਿਸੀ ਇਸ਼ੂ ਰੇਜ਼ਡ ਇਨ ਯੂਰ ਪੈਟੀਸ਼ਨ, ਜਿਹੜਾ ਤੁਸੀਂ ਨੀਤੀ ਨਾਲ ਸੰਬੰਧਿਤ ਇਸ਼ੂ ਲਿਆਂਦਾ ਉਹਦੇ ਬਾਰੇ ਅਸੀਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਯੂ ਕੈਨ ਰੀਡ ਦਾ ਫੁੱਲ ਟਰਮਸ ਆਫ ਪਾਰਟਿਸਿਪੇਸ਼ਨ ਹੀਅਰ ਟੂ ਅੰਡਰਸਟੈਂਡ ਵਾਈ ਵੀ ਦਾ ਪੀਪਲ is designed the way it is and to learn more about its guidelines for use। ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ 20 ਦਾ ਪੈਟੀਸ਼ਨ ਦਾ ਦਾਇਰਾ ਕਾਰ ਹੈ ਉਹ ਸੀਮਤ ਹੈ, ਇਸ ਲਈ ਅਸੀਂ ਇਸ ਮੁੱਦੇ ਦੇ ਉੱਤੇ ਟਿੱਪਣੀ ਨਹੀਂ ਕਰਾਂਗੇ। ਥੈਂਕਸ ਫॉर ਯੂਜ਼ਿੰਗ ਦਿਸ ਪਲੇਟਫਾਰਮ ਟੂ ਐਨਗੇਜ ਵਿਦ ਯੋਰ ਗਵਰਨਮੈਂਟ, ਕਿ ਤੁਸੀਂ ਆਪਣੀ ਸਰਕਾਰ ਤੱਕ ਪਹੁੰਚ ਕੀਤੀ ਹੈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਦਾ ਵੀ ਦਾ ਪੀਪਲ ਟੀਮ, ਹੁਣ ਇਹ ਜਿਹੜੀ ਟੀਮ ਸੀ ਉਹਨਾਂ ਨੇ ਵੀ ਦਾ ਪੀਪਲ ਐਡਰੈਸ ਕੀਤਾ ਸੀ, ਜਵਾਬ ਜਿਹੜੀ ਹੈ ਉਹਨਾਂ ਨੇ ਵਾਈਟ ਹਾਊਸ ਨੇ ਦਿੱਤਾ। ਸੋ ਅਸੀਂ ਸਮਝਦੇ ਹਾਂ ਵੀ ਇਹ
ਵੈਲ ਟੇਕਨ ਹੈ। ਇਹਦੀ ਟਾਈਮਿੰਗ ਆਪਣੇ ਆਪ 'ਚ ਇਸ ਗੱਲ ਦਾ ਮੈਸੇਜ ਹੈ ਕਿ ਕੋਈ ਇੰਡੀਆ ਦੀ ਯੂਨਿਟੀ ਇੰਟੈਗ੍ਰਿਟੀ ਵਾਈਟ ਹਾਊਸ ਲਈ ਸੈਕਰੇਟ ਨਹੀਂ ਹੈ। ਨਵੰਬਰ 84 ਜੂਨ 84 ਵੀ ਹੈ ਉਹਨਾਂ ਦੇ, ਉਸ ਤੇ ਉਹਨਾਂ ਨੇ ਟਿੱਪਣੀ ਨਹੀਂ ਕੀਤੀ। ਔਰ ਇਸ ਦੇ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਹੈ ਇਹ ਵੀ ਦੱਸ ਦਿੱਤਾ ਕਿ ਭਾਰਤ ਦੇ ਵਿੱਚ ਜੇ ਇਸ ਵੇਲੇ ਜਿਸ ਲਾਈਨ ਦੇ ਉੱਤੇ ਚੱਲ ਰਿਹਾ ਹੈ ਸਪਲਿੰਟਰਿੰਗ ਰਿਲੀਜਨ ਲਾਈਨ, ਦੂਜਿਆਂ ਦੀ ਲਾਈਨ, ਤੇ ਸੋ ਅਸੀਂ ਵਾਈਟ ਹਾਊਸ ਦਾ ਸ਼ੁਕਰੀਆ ਅਦਾ ਕਰਦੇ ਹਾਂ। ਚਲੋ ਓਬਾਮਾ ਜਾਂਦੇ ਜਾਂਦੇ ਘੱਟੋ ਘੱਟ ਇਹ ਤਾਂ ਹੋ ਗਿਆ ਕਿ ਵੀ ਕੋਈ ਉਹਨੇ ਰਿਸਪੌਂਡ ਕੀਤਾ। ਔਰ ਇਹ ਪਿਛਲੇ ਦਿਨਾਂ 'ਚ 2-3 ਦਿਨ ਪਹਿਲਾਂ 20 ਤੋਂ ਜ਼ਿਆਦਾ ਸਿੱਖ ਕਾਕਸ ਦੇ ਕਾਂਗਰਸਮੈਨਾਂ ਨੇ ਪ੍ਰੈਜ਼ੀਡੈਂਟ ਓਬਾਮਾ ਨੂੰ ਇੱਕ ਚਿੱਠੀ ਲਿਖੀ ਹੈ, ਬਾਈ ਪਾਰਟੀਸਨ, ਰਿਪਬਲਿਕਨ ਔਰ ਡੈਮੋਕ੍ਰੈਟ, ਕਿ ਪ੍ਰੈਜ਼ੀਡੈਂਟ ਓਬਾਮਾ ਆਪਣੀ ਟਰਮ ਖਤਮ ਹੋਣ ਤੋਂ ਪਹਿਲਾਂ ਕਿਸੇ ਨਾ ਕਿਸੇ ਗੁਰਦੁਆਰੇ 'ਚ ਜ਼ਰੂਰ ਜਾਏ ਤਾਂ ਕਿ ਸਿੱਖਾਂ ਦੇ ਖਿਲਾਫ ਜਿਹੜੇ ਹੇਟ ਕ੍ਰਾਈਮਸ ਔਰ ਦੂਸਰੇ ਨੇ ਉਹਨਾਂ ਨੂੰ ਵੀ ਠੱਲ ਪੈਂਦੀ ਹੈ। ਔਰ ਇਹ 5ਵਾਂ ਵੱਡਾ ਫੇਥ ਜਿਹੜਾ ਔਰ 1 ਮਿਲੀਅਨ ਅਮਰੀਕਨ ਸਿੱਖ ਜਿਹੜੇ ਨੇ ਉਹਨਾਂ ਦੇ ਲਈ ਹੌਸਲੇ ਵਾਲੀ ਗੱਲ ਹੋਏਗੀ। ਹਾਲਾਂਕਿ ਇਹ ਕ੍ਰੈਡਿਟ ਪ੍ਰੈਜ਼ੀਡੈਂਟ ਓਬਾਮਾ ਨੂੰ ਜਾਂਦਾ ਹੈ ਕਿ ਆਪਣੀ 2015 ਦੀ ਭਾਰਤ ਵਿਜ਼ਿਟ ਵੇਲੇ ਜਿਹੜਾ ਉਹ ਇਸ ਤੋਂ ਪਹਿਲੀ ਵਿਜ਼ਿਟ ਵੇਲੇ ਵੀ ਮਨਮੋਹਨ ਸਿੰਘ, ਕਿਉਂਕਿ ਸੈਕੰਡ ਵਿਜ਼ਿਟ ਸੀ ਪਹਿਲੀ ਟਰਮ ਵੇਲੇ, ਉਹ ਦਰਬਾਰ ਸਾਹਿਬ ਜਾਣਾ ਚਾਹੁੰਦਾ ਸੀ। ਪੂਰਾ ਉਹਨਾਂ ਦੀ ਟੀਮ ਨੇ ਜਾ ਕੇ ਦਰਬਾਰ ਸਾਹਿਬ, ਲੰਗਰ, ਭਗਤ ਪੂਰਨ ਸਿੰਘ ਦੇ ਪਿੰਗਲਵਾੜੇ ਜਾਣਾ ਸੀ, ਖਾਲਸਾ ਕਾਲਜ ਦੇ ਸਟੂਡੈਂਟਸ ਦੇ ਨਾਲ ਸੈਸ਼ਨ ਸੀ। ਪਰ ਇੰਡੀਅਨ ਏਜੰਸੀਆਂ ਨੇ ਔਰ ਉਸ ਵੇਲੇ ਬੇਸ਼ੱਕ ਮਨਮੋਹਨ ਸਿੰਘ ਦੀ ਸਰਕਾਰ ਸੀ, ਉਹਨਾਂ ਨੇ ਉਸ ਸਾਰੇ ਨੂੰ ਸੈਬੋਟਾਜ ਕੀਤਾ, ਇਹ ਕਹਿ ਕੇ ਕਿ ਜੀ ਅਸੀਂ ਸਿਕਿਉਰਿਟੀ ਨਹੀਂ ਪ੍ਰੋਵਾਈਡ ਕਰ ਸਕਦੇ, ਓਪਨ ਹੈ ਦਰਬਾਰ ਸਾਹਿਬ, ਇਹ ਕੁਝ ਦੇਰ ਲਈ ਬੰਦ ਕਰਤਾ ਜਾਏ। ਉਹ ਟੈਸਟ ਕਰਨਾ ਚਾਹੁੰਦੇ ਸੀ ਕਿ ਵੀ ਹੁਣ ਦਰਬਾਰ ਸਾਹਿਬ ਤਾਂ 24 ਘੰਟੇ ਹੋ, ਕਿਸੇ ਦੇ ਕੋਈ ਵੱਡਾ ਹੋਏ ਛੋਟਾ ਹੋਏ। ਸੋ ਇਸ ਬਹਾਨੇ ਨਾਲ ਉਹਨਾਂ ਨੇ ਸੈਬੋਟਾਜ ਕੀਤਾ। ਔਰ ਇਹ ਗੱਲ ਈਵਨ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਅੰਦਰਲੇ ਬੰਦੇ ਜਿਹੜੇ ਸਿੱਖਾਂ ਦੇ ਨਾਲ ਵੀ ਲਿਆਜ਼ਨ ਰੱਖਦੇ ਨੇ, ਉਦੋਂ ਹੀ ਉਹਨਾਂ ਨੇ ਕਿਹਾ ਸੀ ਕਿ ਜੀ ਓਬਾਮਾ ਵਾਂਟਡ ਟੂ ਗੋ, ਇਟ ਵਾਸ ਪਾਰਟ ਆਫ ਦਾ ਆਈਟਨਰੀ, ਬਟ ਇੰਡੀਅਨ ਗਵਰਨਮੈਂਟ ਸੈਬੋਟਾਜਡ ਇਟ। ਸੋ ਹੁਣ ਘੱਟੋ ਘੱਟ ਜੇ ਵੀ ਕਾਂਗਰਸਮੈਨਾਂ ਨੇ ਵੀ ਓਬਾਮਾ ਨੂੰ ਕਿਹਾ, ਅਸੀਂ ਆਸ ਕਰਦੇ ਕਿ ਜਾਣ ਤੋਂ ਪਹਿਲਾਂ ਭਾਵੇਂ ਵਾਸ਼ਿੰਗਟਨ ਦੇ ਹੀ ਕਿਸੇ ਗੁਰਦੁਆਰਾ ਸਾਹਿਬ 'ਚ ਜਾਏ ਘੱਟੋ ਘੱਟ, ਕਿਉਂਕਿ ਓਬਾਮਾ ਦਾ ਇਸ ਮਾਮਲੇ 'ਚ ਠੀਕ ਰਿਹਾ ਟਰੈਕ ਰੈਕਡ। ਬਾਕੀ ਪ੍ਰੋ ਇੰਡੀਆ ਲਾਈਨ ਓਬਾਮਾ ਐਡਮਿਨਿਸਟ੍ਰੇਸ਼ਨ ਦੀ, ਉਹ ਪੈਂਟਾਗਨ ਹੈ, ਇਹਨਾਂ ਦੇ ਹੋਰ ਬਹੁਤ ਸਾਰੇ ਇੰਟਰਸਟ ਜੁੜੇ ਹੁੰਦੇ ਨੇ। ਸੋ ਅਸੀਂ ਫਿਰ ਵੀ ਇਹ ਜਿਹੜਾ ਈਵਨ ਸਿੰਬੋਲਿਕ ਜੈਸਚਰ ਹੈ ਰਿਸਪੌਂਡ ਕਰਨ ਦਾ ਪੈਟੀਸ਼ਨ ਨੂੰ, ਇਸ ਦੇ ਲਈ ਵਾਈਟ ਹਾਊਸ ਦੇ ਸ਼ੁਕਰਗੁਜ਼ਾਰ। ਜੀ ਡਾਕਟਰ ਸਾਹਿਬ, ਇੱਥੇ ਲੈਣੇ ਆ ਬ੍ਰੇਕ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।